ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 6 ਮਈ 2015 23 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ ਅੱਜ ਦੀਆਂ ਕੋਈ ਅਹਿਮ ਘਟਨਾਵਾਂ ਨਾਲ। ਜੇ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਕੁਝ ਅਹਿਮ ਘਟਨਾਵਾਂ। ਤੁਸੀਂ ਕੋਈ ਟਿਸ਼ੂ ਪੇਪਰ ਲੈ ਕੇ ਆਏ ਕਿ ਨਹੀਂ? ਨਹੀਂ ਲਿਆਏ। ਉਹ ਭੇਜਣੇ ਸੀ ਸਲਮਾਨ ਖਾਨ ਨੂੰ। ਉਹਦਾ ਅੱਜ ਫੈਸਲਾ ਆਇਆ ਤਾਂ ਉਹ ਤਾਂ ਜ਼ਮੀਨ ਤੇ ਬਹਿ ਕੇ ਚੀਕਾਂ ਮਾਰ ਰਿਹਾ। 5 ਸਾਲ ਦੀ ਸਜ਼ਾ ਸੁਣਾਈ ਉਹਨੇ ਤੇ ਵੈਸੇ ਤਾਂ ਕਹਿੰਦਾ ਸੀ ਦਬੰਗ ਹੈ ਜੀ। ਔਰ ਕਿਆ ਕਹਿਣਾ ਇਹਨਾਂ ਦਬੰਗਾਂ ਦਾ, ਇਹੀ ਹਾਲ ਪਹਿਲਾਂ ਉਹਦਾ ਸੰਜੇ ਦੱਤ ਦਾ ਸੀ ਜੀ। ਉਹਨੂੰ ਵੀ ਹਾਲਾਂ ਰੋਜ਼ ਚੌਥੇ ਦਿਨ ਤੁਰਿਆ ਹੁੰਦਾ ਪੈਰੋਲ ਦੇ ਉੱਤੇ, ਪੈਰੋਲ ਦੇ ਨਾਂ ਥੱਲੇ ਬਾਹਰ ਮੌਜਾਂ ਕਰਦੇ ਨੇ ਆ ਕੇ। ਪਰ ਮੈਂ ਕਈ ਵਾਰ ਦੇਖਦਾ ਹਾਂ ਵੀ ਉਸ ਖਿੱਤੇ ਦੇ ਲੋਕ ਜਿਹੜੇ ਕਿ ਕਦੇ ਕਿਸੇ ਫਿਲਮ ਦੇ دیਵਾਨੇ ਹੁੰਦੇ ਨੇ ਜਾਂ ਕਿਸੇ ਫਿਲਮ ਦੇ ਹੀਰੋ ਦੇ دیਵਾਨੇ ਹੁੰਦੇ ਨੇ ਜੀ, ਤੇ ਇਹ ਸਾਰੇ ਜਿਹੜੇ ਹੀਰੋ ਨੇ ਜਾਂ ਸੁਪਰ ਹੀਰੋ ਨੇ ਔਰ ਬੜੇ ਬੜੇ ਜਿਹੜੇ ਫਿਲਮਾਂ ਦੇ ਵਿੱਚ ਸਟੰਟ ਕਰਕੇ ਔਰ ਆਪਣੇ ਆਪ ਨੂੰ ਦੇਸ਼ ਭਗਤ ਔਰ ਭਾਰਤ ਮਾਤਾ ਦੇ ਸਪੁੱਤਰ ਔਰ ਬੜੇ ਬਹਾਦਰ ਸਾਬਤ ਕਰਦੇ ਨੇ। ਔਰ ਇਨਫੈਕਟ ਜਿਹੜੀ ਇਹਨਾਂ ਦੀ ਅਸਲੀਅਤ ਹੈ ਜਦੋਂ ਉਹ ਸਾਹਮਣੇ ਆਉਂਦੀ ਹੈ, ਇਹ ਕਰੈਕਟਰ ਇਸ ਖਿੱਤੇ ਦੇ ਮੈਜੋਰਿਟੀ ਲੋਕਾਂ ਦਾ ਹੈ। ਔਰ ਜਦੋਂ ਇਹ ਫਿਰ ਸਿੱਖਾਂ ਦੇ ਨਾਲ ਮੁਕਾਬਲਾ ਕਰਦੇ ਨੇ, ਸਮਝਦੇ ਨੇ ਜੀ ਇਹ ਘੱਟ ਗਿਣਤੀ ਨੇ। ਔਰ ਦੂਜਾ ਹੁਣ ਤੁਸੀਂ ਟਾਕਰਾ ਕਰੋ, ਸੰਜੇ ਦੱਤ ਵਾਲਾ ਤਾਂ ਚਲੋ ਕੇਸ ਹੁਣ ਪਾਸੇ ਰਹਿਣ ਦਿੰਦੇ। 13 ਸਾਲ ਪਹਿਲੇ ਇਹ ਜਿਹੜਾ ਸਲਮਾਨ ਖਾਨ ਹੈ ਇਹ ਆਪਣੀ ਉਹ ਗੱਡੀ ਚਲਾ ਰਿਹਾ ਲੈਂਡ ਕਰੂਜ਼ਰ, ਲਾਇਸੈਂਸ ਕੋਲ ਨਹੀਂ ਹੈਗਾ, ਸ਼ਰਾਬ ਨਾਲ ਰੱਜਿਆ ਹੋਇਆ ਹੈ ਜੀ। ਇੱਕ ਬੇਕਰੀ ਦੇ ਲਿਆ ਕੇ ਮਾਰਦਾ, ਬਾਹਰ ਸੁੱਤੇ ਜਿਹੜੇ ਬੰਦੇ ਨੇ ਉਹਨਾਂ ਚੋਂ ਇੱਕ ਮਰ ਜਾਂਦਾ, 4 ਜ਼ਖਮੀ ਹੁੰਦੇ ਨੇ। 13 ਸਾਲ ਕੇਸ ਚੱਲਦਾ, ਮਰਨ ਵਾਲਾ ਮਰ ਗਿਆ, ਜਿਹੜੇ ਜ਼ਖਮੀ ਨੇ ਕਿਸੇ ਦੀ ਲੱਤ ਟੁੱਟੀ ਹੋਈ ਹੈ, ਉਹ ਕੋਈ ਨਕਾਰਾ ਹੋ ਗਿਆ। ਹੁਣ 13 ਸਾਲ ਤੁਸੀਂ ਟੌਪ ਵਕੀਲਾਂ ਦੀ ਮਦਦ ਨਾਲ, ਪਤਾ ਨਹੀਂ ਜੱਜਾਂ ਨੂੰ ਵੀ ਬਰਾਈਬ ਕੀਤਾ ਹੋਣਾ, ਉਹ ਸਾਰੇ ਝੂਠ ਨੂੰ ਜਿਹੜਾ ਹੈ ਉਹ ਸੱਚ ਬਣਾਉਣ ਦੇ ਲਈ। ਔਰ ਉਹ ਮੁਲਕ ਜਿੱਥੇ ਲਾ ਬਣੇ ਨੇ ਕਿ ਜੇ ਕੋਈ ਗਾਂ ਨੂੰ ਮਾਰਦਾ ਤੇ 10 ਸਾਲ ਕੈਦ ਦੀ ਸਜ਼ਾ ਹੈ ਜੀ। ਇੱਕ ਬੰਦੇ ਨੂੰ ਜਿਹੜਾ ਮਰਡਰਰ ਹੈ ਜਿਹਨੇ 4 ਨੂੰ ਨਕਾਰਾ ਕੀਤਾ ਔਰ ਪਹਿਲਾ ਕੇਸ ਨਹੀਂ ਹੈ ਉਹਦੇ ਖਿਲਾਫ, ਆਲਰੇਡੀ ਉਹਦੀ ਇੱਕ ਕ੍ਰਿਮੀਨਲ ਹਿਸਟਰੀ ਹੈ। ਔਰ ਉਹਨੂੰ ਲੈ ਕੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਹੋਏ, ਦੂਸਰਾ ਮੀਡੀਆ ਹੋਏ, ਔਰ ਉਹਨੂੰ ਅੱਜ ਵੀ ਕਹਾਣੀ ਜਿੱਥੇ ਵੀ ਮੈਂ ਦੇਖੀ ਹੈ ਸਲਮਾਨ ਖਾਨ ਦੀ ਦੇਖੀ ਹੈ, ਕਿਉਂਕਿ ਹੈ 200 ਕਰੋੜ ਦੀਆਂ ਜਿਹੜੀਆਂ ਫਿਲਮਾਂ ਬਣਾ ਰਿਹਾ ਹੈ ਉਹਨਾਂ ਦਾ ਕੀ ਬਣੇਗਾ। ਉਹਨੇ ਕਿਹਾ ਜੀ ਮੈਂ ਬੜਾ ਹਿਊਮੈਨਿਟੇਰੀਅਨ ਕੰਮ ਕੀਤਾ, ਦਿਸ ਦੈਟ। ਕਿਸੇ ਨੇ ਮਰੇ ਹੋਏ ਉਸ ਬੰਦੇ ਦੀ ਕਹਾਣੀ ਨਹੀਂ ਦਿੱਤੀ ਕਿ ਉਹ ਵੀ ਕਿਸੇ ਮਾਂ ਦਾ ਪੁੱਤਰ ਸੀ, ਕਿਸੇ ਭੈਣ ਦਾ ਭਰਾ ਸੀ, ਉਹ ਬੇਘਰਾ ਸੀ। ਔਰ ਇੱਕ ਹੋਰ ਸਿਰਫ ਐਕਟਰ, ਉਹਦਾ ਕਮੈਂਟ ਇਹ ਹੈ, ਉਹਨੇ ਕਿਹਾ ਜੀ ਅਗਰ ਬਾਹਰ ਕੁੱਤੇ ਕੀ ਤਰ੍ਹਾਂ ਸੋਏਗਾ ਤਾਂ ਕੁੱਤੇ ਕੀ ਮੌਤ ਮਰੇਗਾ। ਇਹ ਉਹਨਾਂ ਦਾ। ਔਰ ਤੁਸੀਂ ਜਦੋਂ ਇਹਨਾਂ ਦੇ ਸਾਰੇ ਅੱਜ ਬੜੇ ਸੈਲੀਬ੍ਰਿਟੀ ਵੀ ਨੇ, ਉਹ ਕਮੈਂਟ ਬੜੀ ਹਮਦਰਦੀ ਕਰ ਰਹੇ ਨੇ ਜੀ, ਅਸੀਂ ਸਾਡੀਆਂ ਹਮਦਰਦੀਆਂ। ਤੁਹਾਡੀ ਮਰੇ ਨਾਲ ਹਮਦਰਦੀ ਨਹੀਂ, ਤੁਹਾਡਾ ਤੁਸੀਂ ਲੈਂਡ ਜਿਹੜਾ ਉਸ ਧਰਤੀ ਦਾ ਕਾਨੂੰਨ ਹੈ ਉਹਦੇ ਨਾਲ ਤੁਹਾਡਾ ਹਾਲ ਇਹ ਹੈ ਕਿ ਵੀ ਇੱਥੇ ਅੱਜ ਤੋਂ 30-31 ਸਾਲ ਪਹਿਲਾਂ ਹਜ਼ਾਰਾਂ ਜਿਉਂਦੇ ਸਾੜ ਦਿੱਤੇ। ਦੂਸਰਾ, ਉਹਨਾਂ ਦੇ ਲਈ ਕੋਈ ਦੋਸ਼ੀ ਨਹੀਂ ਲੱਭਿਆ ਹੈ ਅਦਾਲਤੀ ਸਿਸਟਮ ਨੂੰ ਵੀ। ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰ ਦਿੱਤੇ, ਉਹਨਾਂ ਨੂੰ ਨਹੀਂ ਦੋਸ਼ੀ ਅੱਜ ਤੱਕ ਨਹੀਂ ਕੋਈ ਲੱਭਿਆ ਹੈ। ਅਸਲੀ ਦੋਸ਼ੀ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ ਜੀ। ਇੱਕ ਬੰਦਾ ਜਿਹਨੇ ਮਰਡਰ ਕੀਤਾ ਹੈ। ਔਰ ਇਹ ਗੱਲਾਂ ਜਿਹੜੀਆਂ ਨੇ, ਲਾਇਸੈਂਸ ਨਾ ਹੋਣਾ, ਸ਼ਰਾਬੀ ਹੋਣਾ, ਤੇ ਸਭ ਤੋਂ ਹਲਕੀ ਸਜ਼ਾ 5 ਸਾਲ ਦੀ, ਉਹ ਵੀ ਉੱਥੇ ਜੇਲ੍ਹਾਂ 'ਚ ਜੋ ਸਹੂਲਤਾਂ ਨੇ, ਅਸਲੀ ਕਿੰਗ ਤਾਂ ਜੇਲ੍ਹਾਂ 'ਚ ਜਾ ਕੇ ਬਣਦੇ ਨੇ। ਔਰ ਇਸ ਸਾਰੇ ਨੂੰ ਇਵੇਂ ਜਿਹੜਾ ਹਮਦਰਦੀ ਦਾ ਲਾਵਾ ਫਟਾਇਆ ਹੋਇਆ ਹੈ ਕਿ ਜਿਵੇਂ ਕੋਈ ਬੜਾ ਕਹਿਰ ਹੋ ਗਿਆ। ਮੈਂ ਤਾਂ ਸਮਝਦਾ ਵੀ ਲਾਅ ਆਫ ਦਾ ਲੈਂਡ ਪ੍ਰੀਵੇਲ ਹੀ ਨਹੀਂ ਕੀਤਾ। ਅਦਰਵਾਈਜ਼ ਜਦੋਂ ਅਸੀਂ ਕਹਿੰਦੇ ਹਾਂ ਜੀ ਕਾਨੂੰਨ ਅੰਨਾ ਹੁੰਦਾ, ਅੰਨਾ ਨਹੀਂ ਹੈ ਕਾਨੂੰਨ ਦੀਆਂ ਉੱਥੇ ਅੱਖਾਂ ਨੇ। ਅਮੀਰ ਦੇ ਲਈ, ਸੈਲੀਬ੍ਰਿਟੀ ਦੇ ਲਈ, ਜਿਹਦਾ ਪੈਸਾ ਖਾਦਾ ਉਹਦੇ ਲਈ ਕਾਨੂੰਨ ਹੋਰ ਤਰ੍ਹਾਂ ਦੇਖਦਾ। ਅੰਨੇ ਦਾ ਤਾਂ ਮਤਲਬ ਹੈ ਕਿ ਲਾਅ ਇਜ਼ ਐਪਲੀਕੇਬਲ ਟੂ ਆਲ, ਭਾਵੇਂ ਉਹ ਕੋਈ ਬਾਦਸ਼ਾਹ ਹੋਏ ਤੇ ਭਾਵੇਂ ਕੋਈ ਲੋਅਰ ਹੋਏ। ਸੋ ਹੁਣ ਇਸ ਸਾਰੇ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਸਿੱਖ ਕਰੈਕਟਰ ਹੈ। ਹੁਣ ਇਹ ਚੀਕਾਂ ਮਾਰਨ ਲੱਗ ਗਿਆ, ਜੋ ਹੀ ਸਜ਼ਾ ਇਹਨੂੰ ਸੁਣਾਈ ਰੋਣ ਲੱਗ ਗਿਆ, ਆ ਗਿਆ ਉਹਦਾ ਭਰਾ ਨਾਲ ਆ ਗਿਆ, ਉਹਦੀਆਂ ਭੈਣਾਂ 2 ਦੇ ਨਾਂ ਨੇ ਕਿ ਜੀ ਦੇ ਕੰਫਰਟਡ ਹਿਮ ਐਂਡ ਦਿਸ ਦੈਟ। ਇਹ ਦਬੰਗ ਹੈ ਜੀ। ਹੁਣ ਦੂਜੇ ਪਾਸੇ ਤੁਸੀਂ ਸਿੱਖ ਕਰੈਕਟਰ ਦੇਖੋ ਜਿਨ੍ਹਾਂ ਨੂੰ ਅੱਤਵਾਦੀ ਬਣਾਇਆ ਹੋਇਆ, ਅਲਗਾਵਵਾਦੀ, ਔਰ ਜਿਨ੍ਹਾਂ ਨੇ ਇਨਫੈਕਟ ਉਸ ਧਰਤੀ ਦੇ ਖਿੱਤੇ ਦੀ ਕਿਸਮਤ ਬਦਲੀ ਹੈ ਕਿ ਵੀ ਅੱਜ ਵੀ ਜਗਤਾਰ ਸਿੰਘ ਹਵਾਰਾ ਹੋਏ,
ਬੇੜੀਆਂ 'ਚ ਹੈ, ਹੱਥਕੜੀਆਂ 'ਚ ਹੈ, ਉਹ ਬੇੜੀਆਂ ਤੇ ਹੱਥਕੜੀਆਂ 'ਚ ਵੀ ਜਕਾਰੇ ਛੱਡ ਰਹੇ ਨੇ ਜੀ। 20 22 25 ਸਾਲ ਜਿਹੜੇ ਜੇਲ੍ਹਾਂ 'ਚ ਨੇ, ਉਹਨਾਂ ਨੂੰ ਤੁਸੀਂ ਉਹਨਾਂ ਦਾ ਹਾਲ ਦੇਖੋ ਕੀ ਹੈ ਕਿ ਜਦੋਂ ਉਹ ਆਉਂਦੇ ਨੇ, ਇਹਦੇ ਬਾਵਜੂਦ ਕਿਸੇ ਦੇ ਕੋਈ ਕਮਜ਼ੋਰ ਗੱਲ ਨਹੀਂ ਹੁੰਦੀ। ਜਗਤਾਰ ਸਿੰਘ ਤਾਰਾ ਹੈ, ਕਿਵੇਂ ਉਹਨੂੰ ਫੜਿਆ, ਇੱਥੇ ਕੀ ਟੌਰਚਰ ਕੀਤਾ, ਉੱਥੇ ਕੀ ਕੀਤਾ, ਉਹ ਵਿਲ ਅੱਜ ਵੀ ਕਾਇਮ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਰਟ ਹੈ, ਜਿਸ ਤਰੀਕੇ ਦੇ ਨਾਲ ਇਹ ਸਾਰੇ ਨੂੰ ਪੋਰਟਰੇ ਕੀਤਾ ਜਾਂਦਾ ਹੈ, ਇਹ ਦੱਸਦਾ ਹੈ ਵੀ ਇਹ ਸਾਰੀ ਸੁਸਾਇਟੀ ਕਿੰਨੀ ਹੌਲੋ ਹੈ, ਇਹ ਸਾਰਾ ਸਿਸਟਮ ਕਿਵੇਂ ਹੌਲੋ ਹੈ, ਕਿਵੇਂ ਡਿਫਰੈਂਟ ਸੈਟ ਆਫ ਲਾਜ਼ ਨੇ, ਕਿਵੇਂ ਇੱਕ ਪਾਸੇ ਕਿੰਨੇ ਸਾਲ ਬਾਅਦ ਕੋਈ ਪੈਰੋਲ ਤੇ ਨਹੀਂ ਆ ਸਕਦਾ, 18 ਸਾਲ ਬਾਅਦ, ਤੇ ਉੱਥੇ ਉਹ ਜਿਹੜਾ ਦੂਜਾ ਸੰਜੇ ਦੱਤ ਹੈ ਉਹ ਆ ਜਾਂਦਾ, ਔਰ ਜਿਹੜਾ ਗਿਲਟੀ ਆਦਮੀ ਹੈ ਉਹਨਾਂ ਦਾ ਦੇਖੋ ਵੀ ਕਿਵੇਂ ਬੈਂਡ ਬੈਕਵਰਡ ਕਰ ਰਹੇ ਨੇ ਬਹੁ ਗਿਣਤੀ ਕਮਿਊਨਿਟੀ ਨੂੰ ਪੁਲਿਸ ਕਰਨ ਦੇ ਲਈ। ਹੁਣ ਸਲਮਾਨ ਖਾਨ ਕਹਿਣ ਨੂੰ ਤਾਂ ਮੁਸਲਮਾਨ ਹੈ ਜੀ, ਲੇਕਿਨ ਜਦੋਂ ਉਹਨੂੰ ਪੁੱਛਿਆ ਗਿਆ ਜਾਂ ਉਹ ਲਿਖਿਆ ਕਿ ਜੀ, ਜਾਂ ਉਹਨੇ ਪੁੱਛਿਆ ਜੀ ਤੂੰ ਮਜ਼ਹਬ ਕੀ ਹੈ, ਉਹ ਕਹਿੰਦਾ ਜੀ ਮੇਰਾ ਪਿਤਾ ਮੁਸਲਮਾਨ, ਮਾਤਾ ਹਿੰਦੂ, ਮੈਂ ਹਿੰਦੁਸਤਾਨੀ, ਮੇਰਾ ਮਜ਼ਹਬ ਹਿੰਦੁਸਤਾਨੀ ਹੈ। ਹੁਣ ਮਤਲਬ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਜਾ ਕੇ ਵੀ, ਜਿੱਥੇ ਕਿ ਤੁਸੀਂ ਆਪਣੀ ਆਈਡੈਂਟੀਟੀ ਵੀ ਜਿਹੜੀ ਹੈ ਉਹ ਡਿਫਰੈਂਟ ਦੱਸਦੇ ਹੋ ਤਾਂ ਕਿ ਤੁਸੀਂ ਬਹੁ ਗਿਣਤੀ ਕਮਿਊਨਿਟੀ ਨੂੰ ਖੁਸ਼ ਕਰੋ। ਹੁਣ ਇੱਕ ਪਾਸੇ ਇਸ ਕਿਸਮ ਦੀ ਹੌਲੋਨੈਸ ਹੈ, ਔਰ ਦੂਜੇ ਪਾਸੇ ਇਹ ਰੋਲ ਮਾਡਲ ਬਣੇ ਹੋਏ ਨੇ ਵੀ ਜਿਵੇਂ ਲੋਕ ਜਿਹੜੇ ਨੇ, ਜਾਂ ਖਾਸ ਤੌਰ ਤੇ ਯੰਗਰ ਜਨਰੇਸ਼ਨ ਜਦੋਂ ਇਹਨਾਂ ਨੂੰ ਦੇਖਦੀ ਹੈ ਤਾਂ ਸਮਝਦੀ ਹੈ ਜੀ ਕਿਵੇਂ ਇਹ ਪੈਟਰੀਓਟ ਨੇ, ਕਿਵੇਂ ਇਹ ਬਹਾਦਰ ਨੇ। ਸੋ ਮੈਂ ਸਮਝਦਾ ਹਾਂ ਵੀ ਜੇ ਕਰੈਕਟਰ ਦੇਖਣਾ ਹੈ, ਬਹਾਦਰੀ ਕਿਹਨੂੰ ਕਹਿੰਦੇ ਨੇ ਔਰ ਸਿੱਖੀ ਔਰ ਬਹਾਦਰੀ ਦਾ ਕੀ ਰਿਸ਼ਤਾ ਹੈ, ਫਿਰ ਜਾ ਕੇ ਇਹੀ ਜਿਹੜੇ ਮੀਡੀਆ ਇਹਦੀ ਹਰ ਇਹਨੇ ਨਿੱਛ ਮਾਰੀ, ਇਹਨੇ ਨੱਕ ਪੂੰਝਿਆ, ਇਹਨੇ ਅਥਰੂ ਪੂੰਝੇ, ਉਹਦੇ ਜਿਹੜੇ ਨੇ ਉਹ ਲਾਈਵ ਚੱਲ ਰਹੇ ਨੇ। ਕਦੇ ਜਗਤਾਰ ਸਿੰਘ ਹਵਾਰੇ ਦੀ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਕਿਵੇਂ ਰਹਿੰਦਾ ਹੈ, ਉਹਨੇ ਕਿਵੇਂ ਕੀ ਕਾਰਨਾਮੇ, ਉਹਦੇ ਤੇ ਜ਼ਰਾ ਬਣਾਓ ਫਿਲਮ ਜੀ ਜੀ, ਜਾਂ ਉਹਦੇ ਤੇ ਤੁਸੀਂ ਪਾਰਟ ਕਰੋ। ਸੋ ਮੈਂ ਅਦਰਵਾਈਜ਼ ਇਦਾਂ ਦਾ ਮੈਂ ਨੋਟਿਸ ਨਹੀਂ ਲੈਂਦਾ, ਲੇਕਿਨ ਮੈਨੂੰ ਇਹ ਜਿਹੜੀ ਗੱਲ ਦਾ ਸਾਰੀ ਸਟੋਰੀ ਜਦੋਂ ਮੈਂ ਦੇਖੀ ਕਿ ਸਜ਼ਾ ਸੁਣਦਿਆਂ ਹੀ ਉਹ ਜ਼ਮੀਨ ਤੇ ਬਹਿ ਗਿਆ ਤੇ ਰੋਣ ਲੱਗ ਗਿਆ, ਮੈਂ ਕਿਹਾ ਇਹ ਹੈ ਇੱਕ ਪਾਸੇ ਜਿਹੜਾ ਹੌਲੋ ਕਰੈਕਟਰ ਕੀ ਹੈ। ਤੇ ਫਿਰ ਮੇਰੀਆਂ ਅੱਖਾਂ ਸਾਹਮਣੇ ਹਵਾਰਾ ਔਰ ਰਾਜੋ ਆਣਾ ਔਰ ਉਹਨਾਂ ਦੇ ਚਿਹਰੇ ਘੁੰਮੇ ਜੀ। ਦੂਸਰਾ ਪਾਰਟ ਜਿਹੜਾ ਮੈਂ ਸਮਝਦਾ ਹਾਂ ਵੀ ਅਸੀਂ ਬੇਸ਼ੱਕ ਕੱਲ ਪਾਸਿੰਗ ਰੈਫਰੈਂਸ ਦੇ ਵਿੱਚ ਗੱਲ ਕੀਤੀ ਸੀ ਕਿ ਕਿਵੇਂ ਨੇਪਾਲ ਦੀ ਸਰਕਾਰ ਨੇ ਜਿਹੜੀਆਂ ਫੋਰਨ 34 ਦੇਸ਼ ਭਾਵੇਂ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ ਰੈਸਕਿਊ ਵਰਕਰਸ ਨੇ ਉਹਨਾਂ ਨੇ ਕਿਹਾ ਵੀ ਕੰਟਰੀ ਛੱਡ ਦਿਓ ਕਿ ਹੁਣ ਤੁਹਾਡੀ ਕੋਈ ਲੋੜ ਨਹੀਂ। ਔਰ ਅਸੀਂ ਆਪਣਾ ਸੋਰਸਿਸ ਰਾਹੀਂ ਇਹ ਕੋਟ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਹੀ ਉੱਥੇ ਇਹਨਾਂ ਨੇ ਆਪਣੇ ਸਪਾਈ ਜਸੂਸ ਉਸ ਬਹਾਨੇ ਦੇ ਨਾਲ ਉੱਥੇ ਭੇਜ ਕੇ ਕਿ ਨੇਪਾਲ ਦੇ ਵਿੱਚ ਇੱਕ ਪ੍ਰੌਕਸੀ ਬਣਿਆ ਹੋਇਆ ਕਿ ਨੇਪਾਲ ਨੂੰ ਚਾਈਨਾ ਨੇ ਹੜੱਪਣਾ, ਕਿ ਇੰਡੀਆ ਨੇ ਹੜੱਪਣਾ। ਔਰ ਜਿਸ ਕਿਸਮ ਦਾ ਇੰਡੀਆ ਦੀ ਹਿਸਟਰੀ ਹੈ ਗਵਾਂਢੀਆਂ ਦੇ ਨਾਲ ਵੀ ਕਿਵੇਂ ਸਿੱਕਮ ਨੂੰ ਹੜੱਪਿਆ ਸੀ, ਚੋਗਿਆਲ ਨੂੰ। ਔਰ ਇਨਫੈਕਟ BBC ਦੀ ਇੱਕ ਸਟੋਰੀ ਸੀ ਕੁਝ ਦਿਨ ਪਹਿਲਾਂ, ਹਾਲਾਂਕਿ ਸਿੱਕਮ ਦੇ ਨਾਲ ਐਗਰੀਮੈਂਟ ਸੀ 50s 'ਚੋਂ ਦਿੱਲੀ ਆਇਆ, ਨਹਿਰੂ ਦਾ ਪਰਸਨਲ ਗੈਸਟ ਸੀ, ਉਹਨਾਂ ਦੇ ਨਾਲ ਕੋਈ ਉਹਨੇ ਭਾਰਤ ਨੂੰ ਕਦੇ ਐਕਸੀਡ ਨਹੀਂ ਸੀ ਕੀਤਾ। ਔਰ ਸਿੱਕਮ ਚਾਹੁੰਦਾ ਸੀ ਕਿ ਜਿਵੇਂ ਭੂਟਾਨ ਇੱਕ ਆਜ਼ਾਦ ਦੇਸ਼ ਹੈ ਇਵੇਂ ਉਹਦੀ ਰੈਕਗਨੀਸ਼ਨ ਹੋਏ UN ਦੇ ਵਿੱਚ। ਪਰ ਕਿਸ ਤਰੀਕੇ ਨਾਲ ਅੱਜ ਜਦੋਂ ਤੁਸੀਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਅ ਦੀਆਂ ਪ੍ਰਾਪਤੀਆਂ ਦੇਖਦੇ ਹੋ, ਜਦੋਂ ਰਾਅ ਕਲੇਮ ਕਰਦੀ ਹੈ, ਸੋ ਉਹ ਦੱਸਦੇ ਨੇ ਵੀ ਅਸੀਂ ਕਿਵੇਂ ਸਿੱਕਮ ਆਪਰੇਸ਼ਨ ਕੀਤਾ, ਅਸੀਂ ਕਿਵੇਂ ਸਿੱਕਮ ਨੂੰ ਜਿਹੜਾ ਹੈ ਭਾਰਤ ਦੇ ਨਾਲ ਜੋੜਿਆ, ਔਰ ਕਿਵੇਂ ਚੋਗਿਆਲ ਦਾ ਜਦੋਂ ਉੱਠਿਆ 4 ਚਫੇਰੇ, ਉਹਦੀ ਜਿਹੜਾ ਸਿੱਕਮ ਦਾ ਚੋਗਿਆਲ ਉਹਨੂੰ ਕਹਿੰਦੇ ਸੀ, ਜਿਹੜਾ ਵੀ ਉਹਨਾਂ ਦਾ ਸੋਵਰਨ ਸੀ, ਉਹਦੀ ਵਾਈਫ ਅਮਰੀਕਨ ਸੀ ਜੀ। ਪਹਿਲਾਂ ਤਾਂ ਉਹਨਾਂ ਨੇ ਇਹ ਪ੍ਰਚਾਰ ਕੀਤਾ ਕਿ ਜਿਹੜੀ ਉਹ ਅਮਰੀਕਨ ਗੋਰੀ ਹੈ ਉਹ ਤਾਂ CIA ਦੀ ਸਪਾਈ ਹੈ, ਉਹਨਾਂ ਨੇ ਵਿੱਚ ਵਾੜੀ ਹੈ, ਔਰ ਉਹ ਸਾਰਾ ਕੀਤਾ। ਔਰ ਫਿਰ ਇੱਕ ਦਿਨ ਸਡਨਲੀ ਜਿਹੜਾ ਹੈ ਭਾਰਤੀ ਫੌਜ ਦੇ ਸੈਂਕੜਿਆਂ ਜਵਾਨਾਂ ਨੇ ਜਾ ਕੇ ਉਹਦੇ ਮਹਿਲ ਦੇ ਬਾਹਰ ਜਿਹੜੇ ਉਹਦੇ ਸਿਕਿਉਰਿਟੀ ਗਾਰਡ ਸੀ ਉਹ ਮਾਰਤੇ, ਔਰ ਅੰਦਰ ਜਾ ਕੇ ਉਹਨਾਂ ਨੇ ਉਹਨੂੰ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਲੋਕਾਂ ਨੇ ਪਹਿਲਾਂ ਇੱਕ ਵੇਵ ਕ੍ਰੀਏਟ ਕੀਤੀ ਕਿ ਜੀ ਲੋਕ ਕਹਿੰਦੇ ਨੇ ਸਿਸਟਮ ਬਣਾਓ, ਚੋਗਿਆਲ ਨਹੀਂ ਹੋਣਾ ਚਾਹੀਦਾ, ਅਸੀਂ ਡੈਮੋਕ੍ਰੈਟਿਕ, ਸਭ ਉਹਨਾਂ ਨੇ ਖੁਦ ਕ੍ਰੀਏਟ ਕੀਤਾ ਹੁੰਦਾ ਏਜੰਸੀਆਂ ਨੇ। ਔਰ ਉਹਨੂੰ ਅੱਜ ਜਦੋਂ ਰਾਹ ਦੇ ਜਿਹੜੇ ਰਿਟਾਇਰਡ ਆਫੀਸ਼ੀਅਲ ਨੇ ਉਹ ਆਪਣੇ ਬਿਆਨ ਦਿੰਦੇ ਨੇ ਤਾਂ ਉਹਨੂੰ ਕਲੇਮ ਕਰਦੇ ਨੇ ਕਿ ਹਾਊ ਵੀ ਕੰਕਰਡ ਸਿੱਕਮ ਫॉर ਇੰਡੀਆ। ਸੋ ਇਸ ਕਿਸਮ ਦਾ ਹੀ ਕੰਮ ਇਹਨਾਂ ਨੇ ਬੰਗਲਾਦੇਸ਼ ਜਿਹਨੂੰ ਬਣਾਇਆ ਉਹ ਕੀਤਾ। ਉਹ ਇੱਕ ਨੋਨ ਫੈਕਟ ਹੈ ਕਿ ਕਿਵੇਂ ਮੁਕਤੀ ਬਾਹਿਨੀ ਦੇ ਨਾਂ ਥੱਲੇ ਇਹਨਾਂ ਨੇ ਆਪ ਹੀ ਟ੍ਰੇਨਿੰਗ ਕਰਕੇ ਔਰ ਕਿਵੇਂ ਜਿਹੜਾ ਉਸ ਨੂੰ ਹੜੱਪਿਆ। ਇਹੀ ਕੰਮ ਇਹ ਸ੍ਰੀਲੰਕਾ 'ਚ ਵੀ ਕਰਨਾ ਚਾਹੁੰਦੇ ਸੀ, ਪਹਿਲਾਂ ਕੀਤਾ ਉਹਨਾਂ ਨੇ, ਜਿਵੇਂ ਤਮਿਲਾਂ ਨੂੰ ਰਾਹ ਨੇ ਟ੍ਰੇਨਡ ਕੀਤਾ ਔਰ ਪੂਰਾ ਉੱਥੇ ਬਾੜਿਆ ਲਿਜਾ ਕੇ,
ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇੰਡੀਅਨ ਤਮਿਲਨਾਡੂ ਦੇ ਉੱਤੇ ਵੀ ਅਸਰ ਪੈ ਸਕਦਾ, ਫਿਰ ਇਹਨਾਂ ਨੇ ਸਮਝੌਤਾ ਕਰਕੇ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਉਹਨਾਂ ਨੂੰ ਚੁੱਪ ਕਰਾਉਣਾ ਚਾਹਿਆ। ਉਹ ਖਲੋ ਗਏ ਔਰ ਅਲਟੀਮੇਟਲੀ ਇੱਕ ਤਾਮਿਲ ਕੁੜੀ ਨੇ ਹੀ ਰਾਜੀਵ ਗਾਂਧੀ ਨੂੰ ਮਾਰਿਆ। ਔਰ ਇਹਨਾਂ ਦੀ ਸੋ ਕਾਲਡ ਇੰਡੀਅਨ ਪੀਸ ਕੀਪਿੰਗ ਫੋਰਸ ਜਿਹੜੀ ਕਿ ਸਿੱਕਮ ਵਾਂਗ ਹੀ ਜਿਹੜੀ ਉੱਥੇ ਵੀ ਆਪਣਾ ਇੱਕ ਹਿੱਸਾ ਤਾਮਿਲਾਂ ਦੇ ਨਾਂ ਥੱਲੇ ਹੜਪਣਾ ਚਾਹੁੰਦੇ ਸੀ, ਉਹ ਬੰਦੇ ਮਰਵਾ ਕੇ ਜਿਹੜੀ ਹੈ ਉਹ ਵਾਪਸ ਮੁੜ ਆਏ। ਹੁਣ ਇਹੀ ਪਾਰਟ ਜਿਹੜਾ ਹੈ ਇਸ ਵੇਲੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਹੋ ਰਿਹਾ। ਔਰ ਕਿਉਂਕਿ ਜਦੋਂ ਮੈਂ ਅੱਜ ਨੇਪਾਲ ਦੀ ਸਥਿਤੀ ਔਰ ਪਾਕਿਸਤਾਨ ਦੀ ਗੱਲ ਕਰਦਾ ਹਾਂ ਤੇ ਪਾਕਿਸਤਾਨ ਟਾਈਮਜ਼ ਆਫ ਇੰਡੀਆ ਦੀ ਇੱਕ ਮੇਜਰ ਅੱਜ ਖਬਰ ਹੈ। ਨੇਪਾਲ ਤੋਂ ਪਹਿਲਾਂ ਮੈਂ ਇਹ ਦੱਸ ਲਾਂ ਕਿ ਕਿਵੇਂ ਇਹ ਜਿਹੜੀ ਇੰਡੀਅਨ ਇੰਟੈਲੀਜੈਂਸ ਰਾਅ ਹੈ, ਜਿਹਦੇ ਕਰਕੇ ਨੇਪਾਲ ਸਰਕਾਰ ਨੇ ਇਹ ਸਾਰੇ ਰਾਅ ਆਪਰੇਟਿਵ ਔਰ RSS ਦੇ ਵਰਕਰਾਂ ਦੇ ਥੱਲੇ ਜਿਹੜੀ ਇੱਕ ਹਿੰਦੂ ਕਰਾਊਡ, ਹਿੰਦੂ ਤਵੀਆਂ ਦੇ ਉੱਤੇ ਵੜੀ ਸੀ, ਜਿਨ੍ਹਾਂ ਨੇ ਇਵੈਂਚੁਅਲੀ ਨੇਪਾਲ ਨੂੰ ਵੀ ਉਸੇ ਲਾਈਨ ਦੇ ਉੱਤੇ ਸਿੱਕਮ ਜਾਂ ਬੰਗਲਾਦੇਸ਼ ਜਾਂ ਤਾਮਿਲ ਕਰਨਾ ਸੀ, ਉਹ ਉਹਨਾਂ ਨੇ ਐਟਲੀਸਟ ਹਾਲ ਦੀ ਘੜੀ ਇਸ ਪਾਰਟ ਨੂੰ ਉਹਨਾਂ ਨੇ ਟਾਲ ਦਿੱਤਾ। ਪਰ ਪਾਕਿਸਤਾਨ ਦੇ ਵਿੱਚ ਅੱਜ ਜਿਹੜੀ ਰਾਹ ਹੈ ਭਾਰਤੀ ਖੁਫੀਆ ਏਜੰਸੀ, ਕਿਵੇਂ ਬਲੋਚਿਸਤਾਨ ਦੇ ਵਿੱਚ ਜਿਹੜਾ ਇਹਨਾਂ ਦੀਆਂ ਐਕਟੀਵਿਟੀਜ਼ ਚੱਲ ਰਹੀਆਂ, ਕਿਉਂਕਿ ਇਹ ਬਲੋਚਿਸਤਾਨ ਨੂੰ ਅੱਡ ਕਰਨਾ ਚਾਹੁੰਦੇ ਨੇ ਪਾਕਿਸਤਾਨ ਤੋਂ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਈਵਨ ਪਾਕਿਸਤਾਨ ਨੇ ਪਿਛਲੇ ਦਿਨਾਂ 'ਚ ਇੱਕ ਉਹਨਾਂ ਦੀ ਪਾਰਟੀ MQM ਹੈ, ਮੁਤਾਹਿਦਾ ਕੌਮੀ ਮੂਵਮੈਂਟ ਨੂੰ ਕਹਿੰਦੇ ਨੇ ਜੀ, 2 ਉਹਦੇ ਐਕਟਿਵਿਸਟ ਉਹਨਾਂ ਨੇ ਫੜੇ ਜਿਹੜੇ ਕਿ ਰਾਜ ਵੱਲੋਂ ਟ੍ਰੇਨਡ ਕੀਤੇ ਗਏ ਸੀ। ਉਹਨਾਂ ਨੇ ਉਹਨਾਂ ਦੀ ਆਈਡੈਂਟੀਟੀ ਔਰ ਉਹਨੂੰ ਵੀ ਡਿਸਕਲੋਜ਼ ਕੀਤਾ। ਔਰ ਜਿਹੜਾ MQM ਦਾ ਮੁਖੀ ਹੈ, ਹਾਲਾਂਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਾਕਿਸਤਾਨ ਦੇ ਜਿਹੜੇ ਅੰਦਰੂਨੀ ਪਾਰਟ ਹੈ, ਉਹਨਾਂ ਦੀਆਂ ਪਾਰਟੀ ਸਿਸਟਮ, ਪੀਪਲਜ਼ ਪਾਰਟੀ ਹੈ ਜਾਂ MQM ਹੈ ਜਾਂ ਉਸ ਜਿਹੜੀ ਹੈ ਤਹਿਰੀਕੇ ਇਨਸਾਫ ਹੈ ਜਾਂ ਨਵਾਜ਼ ਸ਼ਰੀਫ ਦੀ ਮੁਸਲਿਮ ਲੀਗ ਹੈ, ਵੀ ਉਹਨਾਂ ਦੀ ਅਸੀਂ ਇਨਰ ਪੋਲਿਟਿਕਸ ਦੇ ਉੱਤੇ ਪਾਰਟੀ 'ਚ ਕੌਣ ਕੀ ਹੈ ਅਸੀਂ ਕਮੈਂਟ ਨਹੀਂ ਕਰਦੇ, ਕਿਉਂਕਿ ਇਹਨਾਂ ਸਾਰੀਆਂ ਹੀ ਪਾਰਟੀਆਂ 'ਚ ਜਿਹੜੀ ਸਿੱਖਾਂ ਦੇ ਲਈ ਹਮਦਰਦੀ ਹੈ। ਉਹਨਾਂ ਦੇ ਆਮ ਲੋਕ ਭਾਵੇਂ ਸਰਕਾਰੀ ਤੌਰ ਤੇ ਕਦੇ ਆਫੀਸ਼ੀਅਲੀ ਉਹਨਾਂ ਨੇ ਸਾਨੂੰ ਰੈਕਗਨਾਈਜ਼ ਨਹੀਂ ਕੀਤਾ, ਸੋ ਇਸ ਲਈ ਅਸੀਂ ਬਹੁਤ ਵਾਰ ਪਾਕਿਸਤਾਨ ਦੇ ਮਾਮਲੇ 'ਚ ਜਿਹੜਾ ਹੈ ਇਨਰ ਪੋਲਿਟਿਕਸ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ। ਲੇਕਿਨ ਜਿਉਂ ਹੀ ਉਹ 2 ਵਰਕਰ MQM ਦੇ ਜਿਹੜੇ ਸਾਹਮਣੇ ਆਏ, ਨਾਲ ਹੀ ਜਿਹੜਾ ਉਹਨਾਂ ਦਾ ਲੀਡਰ ਹੈ ਅਲਤਾਫ ਹੁਸੈਨ, ਇੰਗਲੈਂਡ ਦੇ ਵਿੱਚ ਬੈਠਾ ਹੈ, ਉਹਨੇ ਖੁੱਲੀ ਮਦਦ ਮੰਗ ਲਈ ਰਾਹ ਤੋਂ। ਉਹਨੇ ਕਿਹਾ ਜੀ ਜੇ ਰਾਹ ਦੇ ਬੰਦੇ ਨੇ ਔਰ ਇਹ ਫੜੇ ਗਏ ਨੇ, ਰਾਹ ਸਾਡੀ ਹੈਲਪ ਕਰੇ, ਕਿਉਂਕਿ ਉਹਨਾਂ ਦਾ ਆਪਣਾ ਡ੍ਰੀਮ ਵੀ ਹੈ MQM ਦਾ। ਕਿਉਂਕਿ MQM ਬੜੇ ਲੋਕ ਬਹੁਤੇ ਉਹ ਨੇ ਜਿਹੜੇ UP ਬਿਹਾਰ ਚੋਂ, ਜਿਨ੍ਹਾਂ ਨੂੰ ਮਹਾਜਰ ਕਹਿੰਦੇ ਨੇ, ਮਾਈਗ੍ਰੈਂਟ ਦੇ ਲਈ ਸ਼ਬਦ ਮਹਾਜਰ ਹੈ, ਔਰ ਉਹ ਜ਼ਿਆਦਾ ਕਰਾਚੀ ਦੇ ਵਿੱਚ ਨੇ, ਸਿੰਧ ਦੇ ਵਿੱਚ ਨੇ, ਔਰ ਕਰਾਚੀ ਸਿੰਧ ਦਾ ਹਿੱਸਾ ਹੈ। ਸੋ ਉਹਦੇ ਤੇ ਇੰਨਾ ਫਿਰ ਰੌਲਾ ਪਿਆ ਵੀ ਉਹਨੂੰ ਆਪਣਾ ਅਲਤਾਫ ਹੁਸੈਨ ਨੂੰ ਬਿਆਨ ਵਾਪਸ ਲੈਣਾ ਪਿਆ। ਸੋ ਹੁਣ ਇਸ ਤੁਸੀਂ ਸਾਰੀ ਗੇਮ ਨੂੰ ਜਦੋਂ ਦੇਖਦੇ ਹੋ, ਔਰ ਕੱਲ ਹੀ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜਾ ਆਸਿਫ, ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ Jio TV ਨੂੰ, ਔਰ ਉਹਦੇ 'ਚ ਉਹਨਾਂ ਨੇ, ਔਰ ਇਹ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, Pakistan's defense minister Khwaja Asif has accused India's external intelligence agency RAW of involvement in whipping up terrorism in the country. ਉਹਨੇ ਕਿਹਾ ਜੀ ਜਿਹੜੀ ਭਾਰਤੀ ਖੁਫੀਆ ਏਜੰਸੀ RAW ਹੈ, ਇਹ ਸਾਡੇ ਮੁਲਕ ਦੇ ਵਿੱਚ ਦਹਿਸ਼ਤਗਰਦੀ ਨੂੰ ਬੜਾਵਾ ਦੇ ਰਹੀ ਹੈ। Asif on Wednesday alleged that research and analysis wing RAW was created to destroy Pakistan and it cannot be taken lightly. ਉਹਨਾਂ ਨੇ ਕਿਹਾ ਜੀ RAW ਦਾ ਮਕਸਦ ਹੀ ਪਾਕਿਸਤਾਨ ਨੂੰ ਤਬਾਹ ਕਰਨਾ ਹੈ ਔਰ ਇਹਨੂੰ ਅਸੀਂ ਹਲਕੇ ਅੰਦਾਜ਼ ਨਹੀਂ ਲੈਂਦੇ। ਸਪੀਕਿੰਗ ਟੂ Jio TV, he went on to allege that interests of the Taliban and RAW are the same, ਕਿਉਂਕਿ ਆਲਰੇਡੀ ਵੀ ਇਹ ਪਾਕਿਸਤਾਨ ਕਹਿ ਚੁੱਕਾ ਹੈ ਕਿ ਤਾਲਿਬਾਨ ਦੇ ਵਿੱਚ ਵੀ ਕੁਝ ਐਸੇ ਸੈਕਸ਼ਨ ਨੇ ਜਿਹੜੇ ਕਿ RAW ਉਹਨਾਂ ਨੂੰ ਪ੍ਰਮੋਟ ਕਰਦੀ ਹੈ, ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਅਨਸਟੇਬਿਲਿਟੀ ਪੈਦਾ ਕਰਨਾ ਚਾਹੁੰਦੇ ਨੇ। ਔਰ ਜੇ ਅਸੀਂ ਇਸ ਹਵਾਲੇ ਨਾਲ ਦੇਖੀਏ, ਇੱਕ ਜਿਹੜਾ 35 ਸਾਲ ਬਾਅਦ ਪਾਕਿਸਤਾਨ ਦੀ ਜੇਲ੍ਹ 'ਚੋਂ ਆਇਆ ਸੀ ਕਸ਼ਮੀਰ ਸਿੰਘ, ਜਾਂ ਜਿਹੜਾ ਸਰਬਜੀਤ ਸਿੰਘ ਹੁਣ ਉੱਥੇ ਮਾਰਿਆ ਗਿਆ, ਜਿਹਨੂੰ ਉਹਨਾਂ ਨੇ ਦੇਸ਼ ਭਗਤ ਦਾ ਐਵਾਰਡ ਦਿੱਤਾ ਹੈ ਜੀ, ਬਹੁਤ ਵੱਡੀ। ਹੁਣ ਇਹ ਕਾਹਦੇ ਲਈ, ਔਰ ਹੋਰ ਵੀ ਇਹ ਬਾਰਡਰ ਏਰੀਆਜ਼ ਦੇ ਗਰੀਬ ਦਲਤਾਂ ਦੇ ਮੁੰਡੇ ਨੇ ਜਿਨ੍ਹਾਂ ਨੂੰ ਜਿਹੜਾ ਟ੍ਰੇਨਡ ਕਰਕੇ ਉਹਨਾਂ ਨੂੰ ਸਰਕਮਸੀਜਨ ਕਰਕੇ, ਸੁੰਨਤ ਕਰਕੇ ਉਹਨਾਂ ਦੀ 5 ਨਮਾਜ਼ੀ ਬਣਾ ਕੇ ਉੱਥੇ ਤੋਰ ਦਿੰਦੇ ਨੇ। ਔਰ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹੀ, ਕਸ਼ਮੀਰ ਸਿੰਘ ਜਿਹੜਾ 35 ਸਾਲ ਬਾਅਦ ਉੱਥੋਂ ਰਿਹਾ ਹੋ ਕੇ ਆਇਆ, ਉਹਨੇ ਬਾਰਡਰ ਦੇ ਇੱਧਰ ਆਉਂਦੇ ਇਹ ਗੱਲ ਕਹੀ ਸੀ। ਉਹਨਾਂ ਨੇ ਕਿਹਾ ਦੇਖੋ ਅਸੀਂ ਇਹਨਾਂ ਦੀ ਦੇਸ਼ ਭਗਤੀ ਦੇ ਨਾਂ ਥੱਲੇ ਆਪਣਾ ਧਰਮ ਵੀ ਛੱਡਿਆ। ਉਹਨੇ ਕਿਹਾ ਜੀ ਮੇਰਾ ਖਤਨਾ ਕੀਤਾ ਗਿਆ, ਸੁੰਨਤ ਕਰਨ ਨੂੰ ਖਤਨਾ ਸਰਕਮਸੀਜਨ ਕਹਿੰਦੇ ਨੇ। ਮੈਂ 5 ਵੇਲੇ ਦਾ ਨਮਾਜ਼ੀ ਸੀ ਔਰ ਮੈਂ ਜਾ ਕੇ ਜਿਹੜਾ ਉੱਥੇ ਜੋ ਮੈਨੂੰ ਦਿੱਤਾ ਹੈ, ਮੈਂ ਬੰਬ ਬਲਾਸਟ ਵੀ ਕੀਤੇ, ਦੂਜੇ ਵੀ ਕੀਤਾ ਜੋ ਸਾਨੂੰ ਸੀ। ਪਰ ਜਦੋਂ ਮੈਂ ਇੱਕ ਵਾਰੀ ਫੜਿਆ ਗਿਆ, ਇਹਨਾਂ ਨੇ ਸਾਲ ਕਿ ਮੇਰੇ ਘਰਦਿਆਂ ਨੂੰ ਪੈਸੇ ਦਿੱਤੇ ਥੋੜੇ ਬਹੁਤ, ਉਸ ਤੋਂ ਬਾਅਦ ਇਹਨਾਂ ਨੇ ਭੁਲਾ ਹੀ ਦਿੱਤਾ।
ਹੁਣ ਜ਼ਾਹਰ ਹੈ ਕਿ ਜਿਹੜੇ ਉੱਥੇ ਜਿੰਨੀ ਕੁ ਵੀ ਹਿੰਸਾ ਹੋ ਰਹੀ ਨਹੀਂ ਹੈ ਵੀ ਉਹ ਘੱਟ ਕਰਦੇ ਨੇ, ਉਹ ਵੀ ਜਵਾਬੀ ਕਾਰਵਾਈ ਕਰਦੇ ਨੇ ਵਿਦਨ ਦਾ ਕੰਟਰੀ। ਪਰ ਇਸ ਵੇਲੇ ਪਾਕਿਸਤਾਨ 'ਚ ਜਿਹੜਾ ਬਲੋਚਿਸਤਾਨ ਦੇ ਹਵਾਲੇ ਨਾਲ ਵੀ ਚੱਲ ਰਿਹਾ ਬਹੁਤ ਕੁਝ, ਔਰ ਤਾਲਿਬਾਨ ਦੇ ਹਵਾਲੇ ਨਾਲ ਵੀ ਚੱਲ ਰਿਹਾ। ਇਹਨੇ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਇਹਨਾਂ ਦੇ ਇੰਟਰਸਟ ਕਾਮਨ ਨੇ। ਈਵਨ ਆਰਮੀ ਦੇ ਸਪੋਕਸਮੈਨ ਪਾਕਿਸਤਾਨ ਦੇ ਮੇਜਰ ਜਨਰਲ ਆਸਮ ਸਲੀਮ ਬਾਜਵਾ said that Balochistan issue was discussed during the monthly conference of the meetings of corps commanders and principal staff officers in Rawalpindi in the presence of General Raheel Sharif. The conference took serious notice of Raw's involvement in whipping up terrorism in Pakistan. The allegations came nearly a week after Pakistani police claimed to have arrested two supporters of Muttahida Qawmi Movement MQM party who they claimed were members of RAW and were trained in India. ਹੁਣ ਜ਼ਾਹਰ ਹੈ ਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਤੋਂ ਲੈ ਕੇ ਉਹਨਾਂ ਦੇ ਆਰਮੀ ਸਪੋਕਸਮੈਨ ਤੱਕ ਇਸ ਗੱਲ ਨੂੰ ਓਪਨਲੀ ਜਿਹੜਾ ਉਹਨਾਂ ਨੇ ਚਾਰਜ ਲਾਇਆ ਕਿ RAW ਦੀ ਐਕਟੀਵਿਟੀ ਹੈ ਔਰ ਮੈਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਔਰ ਇਹ ਸਟੇਟਮੈਂਟ ਜਿਹੜੀ ਮੇਰੀ ਨਿਗਾਹ 'ਚੋਂ ਅੱਜ ਹੀ ਆਈ ਹੈ ਕਿ ਜਿਹੜੀ ਨੇਪਾਲ ਦੀ ਕਾਰਵਾਈ ਹੈ, ਭਾਰਤੀ ਖੁਫੀਆ ਏਜੰਸੀਆਂ ਦੇ ਬੰਦੇ ਜਿਹੜੇ ਕਿ ਉੱਥੇ ਹੈਲਪ ਦੇ ਨਾਂ ਥੱਲੇ ਔਰ ਰੈਸਕਿਊ ਟੀਮ ਦੇ ਨਾਂ ਥੱਲੇ ਗਏ ਸੀ, ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ, ਉਹਨਾਂ ਨੇ ਨੇਪਾਲ ਸਰਕਾਰ ਦੇ ਇਸ ਐਕਸ਼ਨ ਦੀ ਤਾਰੀਫ ਕੀਤੀ ਹੈ। ਔਰ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਨੇਪਾਲ ਦੀ ਹਕੂਮਤ ਵੱਲੋਂ ਭਾਰਤੀ ਖੁਫੀਆ ਏਜੰਸੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਦਰੁਸਤ। ਸਿਮਰਨਜੀਤ ਸਿੰਘ ਮਾਨ, ਔਰ ਕਿਉਂਕਿ ਪੰਜਾਬੀ 'ਚ ਹੈ ਮੈਨੂੰ ਟਰਾਂਸਲੇਟ ਕਰਨ ਦੀ ਲੋੜ ਨਹੀਂ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹਨੂੰ ਪੜ੍ਹ ਦਿੰਦਾ ਥੋੜੇ ਹਿੱਸੇ ਨੂੰ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਝ ਸਮਾਂ ਪਹਿਲਾਂ ਨੇਪਾਲ ਦੀ ਮੌਜੂਦਾ ਹਕੂਮਤ ਨੂੰ ਦੋਸਤਾਨਾ ਤੌਰ ਤੇ ਨੇਕ ਸੁਝਾਅ ਦਿੰਦੇ ਹੋਏ ਇਹ ਮਸ਼ਵਰਾ ਦਿੱਤਾ ਸੀ ਕਿ ਜਿਵੇਂ ਹਿੰਦੂਤਵਾ ਹਕੂਮਤ ਦੀਆਂ ਖੁਫੀਆ ਏਜੰਸੀਆਂ IB, RAW ਤੇ ਮਿਲਟਰੀ ਇੰਟੈਲੀਜੈਂਸ ਨੇ ਸੋਚੀ ਸਮਝੀ ਸਾਜ਼ਿਸ਼ ਅਧੀਨ ਸਰਗਰਮੀਆਂ ਕਰਦੇ ਹੋਏ ਗੋਆ, ਪਾਂਡੇਚੇਰੀ, ਹੈਦਰਾਬਾਦ, ਮਨੀਪੁਰ, ਸਿੱਕਮ, ਭੂਟਾਨ ਆਦਿ ਵਿੱਚ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਆਪਣੇ ਕਬਜ਼ੇ ਕੀਤੇ ਸਨ, ਉਸੇ ਤਰ੍ਹਾਂ ਹਿੰਦੂਤਵਾ ਮੁਲਕ ਦੀਆਂ ਖੁਫੀਆ ਏਜੰਸੀਆਂ ਨੇਪਾਲ ਵਿੱਚ ਸਰਗਰਮ ਹਨ ਜੋ ਕਿਸੇ ਸਮੇਂ ਵੀ ਨੇਪਾਲ ਦੀ ਹਕੂਮਤ ਅਤੇ ਉੱਥੋਂ ਦੇ ਨਿਵਾਸੀਆਂ ਨੂੰ ਮੁਸ਼ਕਲ ਵਿੱਚ ਧਕੇਲ ਸਕਦੀਆਂ ਹਨ। ਇਸ ਲਈ ਇਹਨਾਂ ਭਾਰਤੀ ਖੁਫੀਆ ਏਜੰਸੀਆਂ ਦੀਆਂ ਕਾਰਵਾਈਆਂ ਨੂੰ ਡੂੰਘੀ ਨਜ਼ਰ ਰੱਖਣ ਦੇ ਨਾਲ-ਨਾਲ ਇਹਨਾਂ ਨੂੰ ਜੇਕਰ ਨੇਪਾਲ ਦੀ ਹਕੂਮਤ ਆਪਣੇ ਮੁਲਕ ਵਿੱਚੋਂ ਬਾਹਰ ਕੱਢ ਸਕੇ ਤਾਂ ਇਹ ਨੇਪਾਲ ਦੀ ਹਕੂਮਤ ਉੱਤੇ ਉੱਥੋਂ ਦੇ ਨਿਵਾਸੀਆਂ ਲਈ ਬਿਹਤਰੀ ਵਾਲਾ ਫੈਸਲਾ ਹੋਵੇਗਾ। ਸਾਡੀ ਰਾਏ ਨੂੰ ਪ੍ਰਵਾਨ ਕਰਦੇ ਹੋਏ ਨੇਪਾਲ ਦੀ ਹਕੂਮਤ ਨੇ ਨੇਪਾਲ ਵਿੱਚ ਭੂਚਾਲ ਆਉਣ ਤੋਂ ਬਾਅਦ ਹਿੰਦੂਤਵਾ ਖੁਫੀਆ ਏਜੰਸੀਆਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕਰਨ ਦੇ ਹੁਕਮ ਦਾ ਜੋ ਫੈਸਲਾ ਕੀਤਾ ਹੈ, ਇਹ ਫੈਸਲਾ ਸਹੀ ਸਮੇਂ ਤੇ ਕੀਤਾ ਗਿਆ ਦੁਰਸਤ ਫੈਸਲਾ ਹੈ, ਜਿਸ ਨਾਲ ਨੇਪਾਲ ਉੱਤੇ ਹਿੰਦੂਤਵਾ ਸੋਚ ਵਾਲਿਆਂ ਵੱਲੋਂ ਸਾਜ਼ਿਸ਼ੀ ਢੰਗ ਰਾਹੀਂ ਕਬਜ਼ਾ ਕਰਨ ਦੀ ਮੰਦ ਭਾਵਨਾ ਨੂੰ ਖਤਮ ਕਰਨ ਦਾ ਸ਼ਲਾਘਾਯੋਗ ਉਦਮ ਕੀਤਾ ਗਿਆ ਹੈ। ਹੁਣ ਇਹ ਮੈਂ ਸਮਝਦਾ ਹਾਂ ਵੀ ਜਿਹੜੀ ਸਾਡੀ ਗੱਲ ਸੀ ਕੱਲ ਅਸੀਂ ਕੀਤੀ ਉਸ ਦੇ ਉੱਤੇ ਵੀ ਮੋਹਰ ਲੱਗ ਜਾਂਦੀ ਹੈ, ਕਿਉਂਕਿ ਅਸੀਂ ਵੀ ਆਪਣੇ ਇੰਟਰਨਲ ਸੋਰਸਿਸ ਨੂੰ ਕੋਟ ਕੀਤਾ ਸੀ ਕਿ ਨੇਪਾਲ ਸਰਕਾਰ ਨੂੰ ਇਹ ਪਤਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਰੈਸਕਿਊ ਦੇ ਨਾਂ ਥੱਲੇ ਔਰ ਪਹਿਲਾਂ ਹੀ ਇਹ ਜਿਹੜੇ ਉੱਥੇ ਵੜੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਮਾਨ ਸਾਹਿਬ ਨੇ ਵੀ ਜਿਹੜੇ ਕਿ ਇੰਟਰਨੈਸ਼ਨਲ ਪੋਲਿਟਿਕਸ ਦੀ ਖੂਬ ਸੋਝੀ ਵੀ ਰੱਖਦੇ ਨੇ ਔਰ ਕੋਈ ਵੀ ਕਾਮੈਂਟ ਜਦੋਂ ਉਹਨਾਂ ਦਾ ਹੁੰਦਾ ਹੈ ਮੈਂ ਸਮਝਦਾ ਵੀ ਉੱਥੋਂ ਦੇ ਖਿੱਤੇ 'ਚੋਂ ਸਿੱਖਾਂ ਦੇ ਕੋਈ ਇੱਕ ਐਸੇ ਲੀਡਰ ਨੇ ਜਿਹੜੇ ਇੰਟਰਨੈਸ਼ਨਲੀ ਕੀ ਹੋ ਰਿਹਾ ਜੀ ਉਸ ਦਾ ਸਿੱਖਾਂ ਦੀ ਪੋਲਿਟਿਕਸ ਤੇ ਕੀ ਅਸਰ ਹੋਏਗਾ, ਪੰਜਾਬ ਦੇ ਖਿੱਤੇ ਤੇ ਕੀ ਅਸਰ ਹੋਏਗਾ, ਓਵਰਆਲ ਸਿੱਖ ਕੌਮ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਉਸ ਨੂੰ ਬਹੁਤ ਚੰਗੀ ਤਰ੍ਹਾਂ ਉਹ ਸਮਝਦੇ ਨੇ। ਔਰ ਜਦੋਂ ਉਹ ਖਾਲਿਸਤਾਨ ਜਿਸ ਸ਼ਬਦ ਨੂੰ ਉਹਨਾਂ ਨੇ ਉੱਥੇ ਕਾਨੂੰਨੀ ਤੌਰ ਤੇ ਕਹਿਣ ਦਾ ਵੀ ਹੱਕ ਜਿੱਤਿਆ ਅਦਾਲਤੀ ਲੜਾਈ ਰਾਹੀਂ ਵੀ, ਔਰ ਜਦੋਂ ਈਵਨ ਖਾਲਿਸਤਾਨ ਦੀਆਂ ਬਾਉਂਡਰੀਜ਼ ਵੀ ਉਹ ਡਿਸਕ੍ਰਾਈਬ ਕਰਦੇ ਨੇ ਤਾਂ ਉਹਨਾਂ ਨੂੰ ਕਾਨਸੈਪਟ ਬੜਾ ਕਲੀਅਰ ਹੈ ਕਿ ਸਾਡੇ ਬਫਰ ਦਾ ਮਤਲਬ ਕੀ ਹੈ, ਕਿ ਕਿਵੇਂ ਸਾਡੀਆਂ ਹੱਦਾਂ ਇੱਕ ਪਾਸੇ ਪਾਕਿਸਤਾਨ ਦੇ ਨਾਲ, ਦੂਜੇ ਪਾਸੇ ਚਾਈਨਾ ਦੇ ਨਾਲ, ਕਿਉਂਕਿ ਉਹਨਾਂ ਨੂੰ ਸਿੱਖ ਰਾਜ ਦੇ ਵੇਲੇ ਚੀਨ ਦੇ ਨਾਲ ਸਾਡੀਆਂ ਸਰਹੱਦਾਂ ਲੱਗਦੀਆਂ ਸੀ, ਉਹਨਾਂ ਦਾ ਸਟੈਂਡ ਬੜਾ ਕਲੀਅਰ ਹੁੰਦਾ। ਔਰ ਇਸੇ ਤਰ੍ਹਾਂ ਜਿਹੜਾ ਖਾਲਿਸਤਾਨ ਦਾ ਕਾਨਸੈਪਟ ਔਰ ਕਿਵੇਂ ਇਹਨੂੰ ਡਿਸਟਰੋਏ ਕਰਨ ਦੇ ਲਈ ਇੰਟਰਨੈਸ਼ਨਲ ਸਾਜ਼ਿਸ਼ਾਂ ਰਾਅ ਔਰ ਦੂਸਰੀਆਂ ਕਰਦੀਆਂ ਨੇ। ਹੁਣ ਜਿਹੜੀ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਚੰਗਾ ਕੰਮ ਕਰ ਰਹੇ ਨੇ ਕਿ ਉੱਥੇ ਲੰਗਰ ਛਕਾ ਰਹੇ ਨੇ, ਪਰ ਇਹ ਤਾਂ ਸਾਡਾ ਕੰਮ ਹੈ ਕਿ ਜਿੱਥੇ ਵੀ ਲੋੜ ਹੈ ਕਰਨਾ ਹੈ, ਪਰ ਉਹਦੇ ਪਿੱਛੇ ਕੀ ਪੋਲਿਟਿਕਸ ਚੱਲ ਰਹੀ ਹੈ,
ਕਿਵੇਂ ਨੇਪਾਲ ਨੂੰ ਸਿੱਕਮ ਦੀ ਤਰ੍ਹਾਂ ਜਾਂ ਇਹਨਾਂ ਨੇ ਹੋਰ ਵੀ ਗੋਆ, ਪਾਂਡੇਚੇਰੀ, ਮਨੀਪੁਰ, ਅਸਾਮ ਦਾ ਵੀ ਜ਼ਿਕਰ ਕੀਤਾ। ਉਹ ਵੱਖਰੇ ਵਿਸ਼ੇ ਨੇ ਕਿ ਕਿਵੇਂ ਗੋਆ ਜਿਹੜਾ ਪੁਰਤਗਾਲੀਆਂ ਦੇ ਥੱਲੇ ਸੀ, ਕਿਵੇਂ ਉਸ ਨੂੰ ਹੜੱਪਿਆ ਇੰਡੀਆ ਨੇ 1961 ਦੇ ਵਿੱਚ। ਔਰ ਇਸੇ ਤਰ੍ਹਾਂ ਹੈਦਰਾਬਾਦ ਐਕਸ਼ਨ ਕੀ ਸੀ, ਜਿੱਦਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਮੌਤ ਹੋਈ ਉਦੋਂ ਹੀ ਭਾਰਤੀ ਫੌਜ ਜਿਹੜੀ ਆ 1948 ਚ ਹੈਦਰਾਬਾਦ ਚ ਜਾ ਵੜੀ। ਔਰ ਮਨੀਪੁਰ ਉਹਨਾਂ ਦੇ ਨਾਲ ਵੀ ਐਕਸੈਸ਼ਨ ਡਾਕੂਮੈਂਟ ਹੋਰ ਸਾਈਨ ਕੀਤੇ, ਮਨੀਪੁਰ ਨੂੰ ਹੜੱਪਿਆ। ਔਰ ਅੱਜ ਵੀ ਮਨੀਪੁਰ ਦੇ ਲੋਕ ਜਿਹੜੇ ਨੇ ਉਹ ਹਥਿਆਰਬੰਦ ਸੰਘਰਸ਼ ਕਰ ਰਹੇ ਨੇ ਭਾਰਤ ਦੇ ਨਾਲ। ਸਿੱਕਮ ਦੀ ਗੱਲ ਮੈਂ ਕੀਤੀ ਹੈ ਕਿ ਕਿਵੇਂ ਚੋਗਿਆਲ ਨੂੰ ਇਹਨਾਂ ਨੇ ਇੱਕ ਪਾਸੇ ਉਹਦੇ ਨਾਲ ਐਗਰੀਮੈਂਟ ਕੀਤੇ, ਇੱਕ ਪਾਸੇ ਨਹਿਰੂ ਨੇ ਉਹਨੂੰ ਆਪਣਾ ਪਰਸਨਲ ਗੈਸਟ ਬਣਾਇਆ ਸੀ। ਔਰ ਜਦੋਂ ਉਹ ਈਵਨ ਇੰਦਰਾ ਗਾਂਧੀ ਨੂੰ ਵੀ ਮਿਲਣ ਆਇਆ ਦਿੱਲੀ ਦੇ ਵਿੱਚ, ਉਹਦੇ ਨਾਲ ਕਿਵੇਂ ਇਕਰਾਰ ਕੀਤੇ ਗਏ, ਪਰ ਐਨ ਮੌਕੇ ਤੇ ਉਹ ਕਿਵੇਂ ਉਸ ਦੇ ਈਵਨ ਬਾਡੀਗਾਰਡ ਵੀ ਮਾਰ ਕੇ ਜਿਹੜੇ ਮਹਿਲ ਦੇ ਬਾਹਰ ਸੀ ਸਿੱਕਮ ਨੂੰ ਇਹਨਾਂ ਨੇ ਅਨੈਕਸ ਕੀਤਾ। ਔਰ ਇਹੀ ਕਹਾਣੀ ਨੇਪਾਲ ਦੇ ਵਿੱਚ ਰਿਪੀਟ ਹੋਣ ਜਾ ਰਹੀ ਸੀ। ਔਰ ਅਸੀਂ ਸਮਝਦੇ ਹਾਂ ਵੀ ਮਾਨ ਸਾਹਿਬ ਨੇ ਉੱਥੇ ਬੈਠ ਕੇ ਇਸ ਕਿਸਮ ਦੀ ਆਬਜ਼ਰਵੇਸ਼ਨ ਰੱਖਣੀ ਔਰ ਹੌਸਲਾ ਦਿਖਾਣਾ, ਇਹ ਗੱਲ ਕਹਿਣ ਦਾ ਇਹ ਰਿਮਾਰਕੇਬਲ ਹੈ। ਪਰ ਇਹ ਦੱਸ ਰਿਹਾ ਕਿ ਜੇ ਪਾਕਿਸਤਾਨ ਨੂੰ ਲੱਗਦਾ ਹੈ ਵੀ ਰਾਹ ਕੀ ਕਰ ਰਹੀ ਹੈ ਬਲੂਚਿਸਤਾਨ 'ਚ, ਕਿਵੇਂ ਉੱਥੇ ਟ੍ਰੇਨਡ ਕਰਕੇ ਕਰ ਰਹੇ ਨੇ, ਤਾਂ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਹਿੰਦੂਤਵਾਦ ਦਾ ਏਜੰਡਾ ਜਿਹੜਾ ਬੇਸ਼ੱਕ ਪਿਛਲੀਆਂ ਹਕੂਮਤਾਂ ਰਾਤ ਮੋਦੀ ਨੇ ਨਹੀਂ ਬਣਾਈ, ਇਹ ਤਾਂ ਨਹਿਰੂ ਦੇ ਜ਼ਮਾਨੇ ਦੀ ਬਣੀ ਹੈ ਜੀ, ਲੇਕਿਨ ਜਿਹੜਾ ਉਹ ਵੀ ਇਹਨਾਂ ਦਾ ਐਕਸਪੈਂਸ਼ਨਿਸਟ ਏਜੰਡਾ ਸੀ ਕਿ ਜੀ ਇਹ ਸਾਰਾ ਖਿੱਤਾ ਸਾਡਾ ਅਖੰਡ ਭਾਰਤ ਹੈ ਔਰ ਜੇ ਦੇਸ਼ ਬਣ ਵੀ ਗਏ ਨੇ ਉਹਨਾਂ ਨੂੰ ਅਸੀਂ ਕਿਵੇਂ ਡੀਸਟੈਬਲਾਈਜ਼ ਕਰਨਾ ਔਰ ਫਿਰ ਉੱਥੇ ਆਪਣਾ ਕਬਜ਼ਾ ਕਰਨਾ। ਸੋ ਇਹ ਆਪਣੇ ਏਜੰਡੇ ਨੂੰ ਹੋਰ ਐਗਰੈਸਿਵਲੀ ਪਰਸਿਊ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।